ਸਾਡਾ ਜਿਹੜਾ ਪੰਜਾਬ ਦਾ ਪਾਣੀ ਜਿਹੜਾ ਸਾਡੇ ਕੋਲ ਆਉਂਦਾ ਸੀ, ਜਿਹਦਾ ਅਸੀਂ ਕਲੇਮ ਕਰਦੇ ਸੀ ਕਿ ਹਰਿਆਣੇ ਰਾਜਸਥਾਨ ਦਾ ਇਹਦੇ ਤੇ ਕੀ ਹੱਕ ਵਾ, ਉਸ ਪਾਣੀ ਨੂੰ ਹਿਮਾਚਲ ਦੇ ਵਿੱਚ ਜਾਂ ਉੱਤਰਾਂਚਲ ਵਿੱਚ ਜਾਂ ਪਿੱਛੇ ਹੀ ਪਹਾੜਾਂ ਵਿੱਚੋਂ ਹੀ ਕਿਸੇ ਤਕਨੀਕ ਦੇ ਨਾਲ ਰਸਤੇ ਦੇ ਵਿੱਚ ਥੱਲੇ ਵੀ ਉਹਨੂੰ ਚੋਰ ਮੋਰੀਆਂ ਰਾਹੀਂ ਪਿੱਛੇ ਹੀ ਖਤਮ ਕਰਾਉਣ ਦਾ ਪ੍ਰੋਜੈਕਟ ਚੱਲ ਪਿਆ। ਸੋ ਜਿਹੜਾ ਪੰਜਾਬ ਆ ਇਹਨੂੰ ਬੰਜਰ ਬਣਾਉਣ ਦੇ ਉੱਤੇ ਇੰਡੀਆ ਤੁਲ ਚੁੱਕਿਆ। 2004 ਦੇ ਵਿੱਚ ਤਾਂ ਸਾਰਿਆਂ ਨੂੰ ਅਕਲ ਆ ਗਈ ਸੀ ਕਿ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਆ। ਜਦੋਂ ਕਿਸੇ ਹੋਰ ਦਾ ਹੱਕ ਨਹੀਂ, ਤਾਂ ਤੁਸੀਂ ਸਾਰੇ ਸਮਝੌਤੇ ਪਿਛਲੇ ਜਿਹੜੇ ਸੀਗੇ ਉਹ ਰੱਦ ਕੀਤੇ ਤੇ ਰੱਦ ਕਰਕੇ ਤੁਸੀਂ ਇਹ ਗੱਲ ਕਹੀ ਕਿ ਇਸ ਤੋਂ ਅੱਗੇ ਜਿਹੜਾ ਹੈਗਾ ਅਸੀਂ ਪੰਜਾਬ ਦੇ ਪਾਣੀ ਕਿਸੇ ਹੋਰ ਸੂਬੇ ਨੂੰ ਇੱਕ ਬੂੰਦ ਨਹੀਂ ਜਾਣ ਦਿਆਂਗੇ। ਇਹ ਫੁਗਰੀ ਇਹਨਾਂ ਨੇ ਬੜਿਆਂ ਨੇ ਟਕਾ ਕੇ ਲੀਡਰਾਂ ਨੇ ਮਾਰੀ। ਲੋਕ ਆਪਦੇ ਪਿੰਡ ਦੇ ਪਾਣੀ ਜਿਹੜੇ ਨਲਕੇ ਦੇ ਜਾਂ ਮੋਟਰ ਦੇ ਉਹਦੀ ਵੀਡੀਓ ਪਾਉ ਕੇ ਦਿਖਾਉਂਦੇ ਨੇ, ਆਹ ਦੇਖੋ ਕਿਵੇਂ ਪੰਜਾਬ ਦਾ ਪਾਣੀ ਗੰਦਾ ਹੋ ਗਿਆ, ਪਰ ਕੋਈ ਮਾਈ ਦਾ ਲਾਲ ਉਹਦੇ ਉੱਤੇ ਉਵੇਂ ਨਹੀਂ ਘਮਾਉਂਦਾ ਜਿਵੇਂ ਮੁੱਖ ਮੰਤਰੀ ਨੀਟੂ ਸ਼ਟਰਾਵਾਲਾ ਜਾਂ ਹੋਰ ਰਣਜੀਤ ਕੌਰ ਕੁੜੀ ਇੱਕ ਜਾਂ ਹੋਰ ਇਦਾਂ ਦੇ। ਹੋਰ ਸਾਨੂੰ ਤਾਂ ਇਹ ਨਹੀਂ ਮਤਲਬ ਪਤਾ ਕਿ ਕਿਹੜੇ ਸਾਡੇ ਮੁੱਦੇ ਨੇ। ਕੀ ਸਾਡੇ ਮੁੱਦੇ ਇਹ ਨੇ ਕਿ ਨੀਟੂ ਸ਼ਟਰਾਵਾਲੇ ਨੇ ਕੀ ਕਰਤਾ? ਅਸੀਂ ਕਿਸਾਨ ਸਾਡੇ ਮੋਰਚਾ ਲਾਈ ਬੈਠੇ, ਉਹ ਮੋਰਚਾ ਜੇਕਰ ਸਫਲ ਵੀ ਹੋ ਜਾਵੇ ਤਾਂ ਕੀ ਪੰਜਾਬ ਬਚ ਜਾਊਗਾ? ਕੀ ਪੰਜਾਬ ਦੀ ਜਿਹੜਾ ਖੇਤੀ ਆ ਉਹ ਫੇਰ ਕੀ ਸਾਨੂੰ ਬਚਾ ਲਵੇਗੀ? ਆਰਥਿਕ ਤੌਰ ਦੇ ਉੱਤੇ ਅਸੀਂ ਬਿਲਕੁਲ ਕੰਗਾਲ ਹੁੰਦੇ ਜਾ ਰਹੇ। ਅੱਜ ਪੰਜਾਬ ਦਾ ਪੁੱਤ ਮਰਦਾ ਨਸ਼ੇ ਨਾਲ। ਉਹ ਨਸ਼ੇ ਨੂੰ ਪੈਦਾ ਕਰਨ ਵਾਲਾ ਸਾਰਾ ਸਿਸਟਮ, ਉਹ ਬੰਦੇ ਦੀ ਮੌਤ ਦਾ ਜ਼ਿੰਮੇਵਾਰ ਉਹੀ ਭਾਰਤੀ ਹਕੂਮਤੀ ਸਿਸਟਮ ਹੈ ਜਿਹਨੇ ਪਿਛਲੇ ਦੌਰ ਵਿੱਚ ਸਾਨੂੰ ਖਾਕੀ ਵਰਦੀ ਦੇ ਹੱਥੋਂ ਗੋਲੀਆਂ ਨਾਲ ਮਰਵਾਇਆ ਸੀ। ਪਰ ਅੱਜ ਜਦੋਂ ਬੰਦਾ ਸਾਡਾ ਉਹਦੀ ਗੋਲੀ ਨਾਲ, ਚਿੱਟੇ ਦੀ ਡੋਜ਼ ਨਾਲ ਮਰਦਾ ਹੈ, ਅੱਜ ਅਸੀਂ ਉਸ ਮਰਨ ਵਾਲੇ ਬੰਦੇ ਨੂੰ ਗਾਲਾਂ ਕੱਢ ਕੇ ਉਹਦੇ ਬਾਰੇ ਮਾੜਾ ਚੰਗਾ ਕਹਿ ਕੇ ਸੁਰਖਰੂ ਹੋ ਲੈਂਦੇ ਆ। ਅੱਜ ਸਾਨੂੰ ਉਵੇਂ ਸਟੇਟ ਖਿਲਾਫ ਗੁੱਸਾ ਨਹੀਂ ਆਉਂਦਾ ਜਿਵੇਂ ਕਿ 1978 ਤੋਂ 95 ਦੇ ਵਿਚਾਲੇ ਜਦੋਂ ਕਿਸੇ ਨੌਜਵਾਨ ਨੂੰ ਹਕੂਮਤੀ ਸਿਸਟਮ ਗੋਲੀਆਂ ਨਾਲ ਸ਼ਹੀਦ ਕਰ ਦਿੰਦਾ ਸੀ, ਉਦੋਂ ਸਾਨੂੰ ਜਿਹੜਾ ਰੋਹ ਆਉਂਦਾ ਸੀ ਉਹ ਰੋਹ ਅੱਜ ਨਹੀਂ ਆਉਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਮਤਲਬ ਸਿੱਖਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਹੋਣਾ ਚਾਹੀਦਾ ਤੇ ਕੀ ਅਸੀਂ ਬਣ ਰਹੇ ਹਾਂ, ਇਹ ਗੱਲ ਸਾਡੇ ਚੇਤਿਆਂ ਦੇ ਵਿੱਚ ਨਹੀਂ ਹੈ। ਅਸੀਂ ਜੋ ਕੁਝ ਸਾਨੂੰ ਆਲੇ ਦੁਆਲਿਓਂ ਮਿਲ ਰਿਹਾ, ਅਸੀਂ ਉਹ ਆਪਦੀ ਝੋਲੀ ਵਿੱਚ ਪਵਾ ਰਹੇ ਹਾਂ। ਸਾਡੇ ਦਿਲ ਦਿਮਾਗ ਵਿੱਚ ਜੋ ਕੁਝ ਆਲੇ ਦੁਆਲਿਓਂ ਡਿੱਗ ਰਿਹਾ, ਅਸੀਂ ਉਹ ਲਈ ਜਾਂਦੇ ਹਾਂ ਤੇ ਨਤੀਜੇ ਵਜੋਂ ਅਸੀਂ ਉਹ ਨਹੀਂ ਬਣ ਪਾ ਰਹੇ ਜੋ ਸਾਨੂੰ ਹੋਣਾ ਚਾਹੀਦਾ। ਜੋ ਦੁਨੀਆ ਚਾਹੁੰਦੀ ਆ ਅਸੀਂ ਉਵੇਂ ਦੇ ਬਣਨ ਲੱਗ ਪਏ। ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਿਹੜੇ ਵਿਸ਼ੇ, ਕਿਹੜੇ ਨੁਕਤੇ, ਕਿਹੜੇ ਮਸਲੇ ਆ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਜਾਂ ਸਭ ਤੋਂ ਪਹਿਲੀ ਥਾਂ ਉੱਤੇ ਰੱਖਣਾ, ਕਿਹਨਾਂ ਨੂੰ ਅਸੀਂ ਦੂਜੇ ਥਾਂ ਤੇ ਰੱਖਣਾ, ਕਿਹਨਾਂ ਨੂੰ ਅਸੀਂ ਤੀਜੇ ਥਾਂ ਤੇ ਰੱਖਣਾ, ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਘੱਟ ਤਰਜੀਹ ਦੇਣੀ ਆ ਜਾਂ ਸਭ ਤੋਂ ਘੱਟ ਅਹਿਮੀਅਤ ਦੇਣੀ। ਹੋ ਇਹ ਰਿਹਾ ਕਿ ਜਿਹੜੇ ਨੁਕਤਿਆਂ ਦੀ ਅਹਿਮੀਅਤ ਸਾਡੇ ਲਈ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਉਹਨਾਂ ਦੀ ਬਜਾਏ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੇਲੋੜੇ ਤੇ ਬੇਕਾਰ ਮੁੱਦਿਆਂ ਦੇ ਉੱਤੇ ਅਸੀਂ ਆਪਦੀ એનર્ਜੀ ਜਿਹੜੀ ਆ, ਊਰਜਾ ਜਿਹੜੀ ਆ, ਉਹ ਅਜਾਈ ਗਵਾ ਰਹੇ। ਸਾਨੂੰ ਆਪਦੀ ਉਹ ਸ਼ਕਤੀ ਅਤੇ ਸਮਰੱਥਾ ਜਿਹੜੀ ਕੌਮ ਦੀ ਚੜ੍ਹਦੀ ਕਲਾ ਲਈ ਤੇ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੇ ਖਿਲਾਫ ਖਰਚਣੀ ਸੀ, ਉਹ ਅਸੀਂ ਕਿੰਨਾ ਗੱਲਾਂ ਵਿੱਚ ਫਸ ਕੇ ਖਤਮ ਕਰ ਰਹੇ ਹਾਂ, ਖਰਚ ਰਹੇ ਹਾਂ। ਇਹਦਾ ਲੇਖਾ ਜੋਖਾ ਕਰਨ ਦੀ ਵੀ ਕਦੇ ਲੋੜ ਨਹੀਂ ਲੱਗੀ ਸਾਨੂੰ। ਸਾਡੇ ਸਾਹਮਣੇ ਹੈ ਕਿ ਸੋਸ਼ਲ ਮੀਡੀਆ ਇਸ ਵੇਲੇ ਸਾਡੇ ਸਾਰੇ ਕਾਸੇ ਦੀ ਪ੍ਰਤੀਨਿਧਤਾ ਜਾਂ ਸਾਡਾ ਵੀ ਅਸੀਂ ਕੀ ਸੋਚਦੇ ਹਾਂ, ਕਿਹੋ ਜਿਹੇ ਹਾਂ, ਉਹ ਸਾਰਾ ਕੁਝ ਉਹਦੇ ਰਾਹੀਂ ਲੋਕਾਂ 'ਚ ਜਾ ਰਿਹਾ। ਹੁਣ ਇੱਥੇ ਜਿਹੜੇ ਨੁਕਤੇ, ਜਿਹੜੇ ਮਸਲੇ ਜਿਨ੍ਹਾਂ ਦੇ ਵੱਲ ਸਾਡਾ ਧਿਆਨ ਹੋਣਾ ਚਾਹੀਦਾ, ਉਹ ਕਿੰਨੇ ਕੁ ਹੈਗੇ ਆ ਤੇ ਕਿੰਨੇ ਕੁ ਉਹ ਮੁੱਦੇ ਆ ਜਿਨ੍ਹਾਂ ਦੇ ਉੱਤੇ ਸਾਡਾ ਧਿਆਨ ਨਹੀਂ ਹੋਣਾ ਚਾਹੀਦਾ। ਇਹਨੂੰ ਜੇ ਦੇਖੋ ਤੁਸੀਂ ਤਾਂ ਜਦੋਂ ਵੀ ਕੋਈ ਕੌਮੀ ਭਾਵਨਾ ਵਾਲੀ, ਪੰਥਕ ਭਾਵਨਾ ਵਾਲੀ ਜਾਂ ਕੋਈ ਪੰਜਾਬ ਅਤੇ ਪੰਥ ਦੇ ਭਵਿੱਖ ਨਾਲ ਜੁੜੀ ਹੋਈ ਗਤੀਵਿਧੀ, ਸਰਗਰਮੀ, ਐਕਟੀਵਿਟੀ ਚੱਲਦੀ ਹੈ,
ਉਹਦੇ ਵੱਲ ਸਾਡੇ ਭਾਈਚਾਰੇ ਦਾ ਉਸ ਤਰੀਕੇ ਨਾਲ ਝੁਕਾਅ ਨਹੀਂ ਹੁੰਦਾ ਜਿਵੇਂ ਹੋਣਾ ਚਾਹੀਦਾ। ਪਰ ਬੇਲੋੜੀਆਂ ਜਿਹੀਆਂ ਗੱਲਾਂ, ਮੈਂ ਜੇ ਜ਼ਿਆਦਾ ਸਪਸ਼ਟ ਕਰਾਂ ਗੱਲ ਨੂੰ, ਕਈ ਇਹੋ ਜਿਹਾ ਕਿਰਦਾਰ ਨੇ, ਨੀਟੂ ਸ਼ਟਰਾਂ ਵਾਲਾ, ਇੱਕ ਰਣਜੀਤ ਕੌਰ ਨਾਂ ਦੀ ਕੋਈ ਬੀਬੀ ਹੈ, ਇੱਕ ਕੋਈ ਚੀਮਾ, ਇੱਕ ਕੋਈ ਮੁੱਖ ਮੰਤਰੀ ਆ, ਇਦਾਂ ਦੇ ਹਾਸੇ ਮਜ਼ਾਕ ਵਾਲੇ, ਇਦਾਂ ਦੇ ਮਤਲਬ ਜਿਹੜੇ ਕਿਰਦਾਰ ਜਿਨ੍ਹਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ, ਪੰਥ ਜਾਂ ਪੰਜਾਬ ਦੇ ਭਵਿੱਖ ਵਿੱਚ ਕੋਈ ਬਹੁਤ ਵੱਡੀ ਜਿਹੜੀ ਆ ਉਹ ਭੂਮਿਕਾ ਕਦੇ ਹੋ ਹੀ ਨਹੀਂ ਸਕਦੀ, ਉਹਨਾਂ ਦੇ ਉੱਤੇ ਸਾਡੇ ਕੋਲ ਟਾਈਮ ਖੁੱਲਾ ਡੁੱਲਾ ਹੁੰਦਾ ਬਈ ਅਸੀਂ ਉਹਨਾਂ ਦੀ ਪੋਸਟ ਸ਼ੇਅਰ ਕਰਨੀ, ਉਹਨਾਂ ਤੇ ਚਰਚਾ ਕਰਨੀ ਬੜੀ ਅਹਿਮ ਸਮਝਦੇ ਹਾਂ। ਪਰ ਸਾਨੂੰ ਨਹੀਂ ਪਤਾ ਹੁੰਦਾ ਕਿ ਇਸ ਵੇਲੇ ਨੂੰ, ਇਸ ਵਕਤ ਨੂੰ ਸਾਡੇ ਵਰਗੀ ਕੌਮ ਜਿਹਦਾ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ, ਸਾਡੀ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣ ਤੇ ਪੰਜਾਬ ਦੇ ਲੋਕਾਂ ਨੂੰ ਕੰਜਰ ਬਣਾਉਣ ਦੇ ਉੱਤੇ ਜਿਹੜਾ ਅਰਬਾਂ ਖਰਬਾਂ ਰੁਪਈਆ ਖਰਚਿਆ ਜਾ ਰਿਹਾ, ਉਹਦੇ ਬਾਰੇ ਅਸੀਂ ਕੀ ਸੋਚਣਾ, ਆਪਦੀ ਸਿੱਖ ਸਿਵਲਾਈਜੇਸ਼ਨ ਨੂੰ ਬਚਾਉਣ ਲਈ ਅਸੀਂ ਕੀ ਕਰਨਾ ਹੈ, ਉਹਦੀ ਥਾਂ ਤੇ ਸਾਨੂੰ ਨੀਟੂ ਸ਼ਟਰਾਂ ਵਾਲੇ ਦੀ ਕੋਈ ਹਾਸੋਹੀਣੀ ਜੀ ਗੱਲ ਤੇ ਚਰਚਾ ਕਰਨੀ, ਉਹਦੇ ਉੱਤੇ ਟਾਈਮ ਖਰਾਬ ਕਰਨਾ ਸਾਨੂੰ ਜ਼ਿਆਦਾ ਵਧੀਆ ਲੱਗਦਾ। ਹੁਣ ਪੰਜਾਬ ਜਿਹੜਾ ਹੈ ਉਹਦੇ ਖਿਲਾਫ ਸਾਜ਼ਿਸ਼ਾਂ ਜਾਂ ਪੰਥ ਦੇ ਖਿਲਾਫ ਸਾਜ਼ਿਸ਼ਾਂ ਬੜੇ ਖੁੱਲੇ ਗੱਲਾਂ ਜੇ ਮੰਨੀਏ ਵੀ ਹੁਣ ਤਾਂ ਕੋਈ ਬਿਰਲਾ ਵਾਝਾ, ਕੋਈ ਬਾਹਲਾ ਹੀ ਜਿਹਦਾ ਦਿਮਾਗ ਮੋਟਾ ਉਹੀ ਕੋਈ ਹੋ ਸਕਦਾ ਜਿਹਨੂੰ ਨਾ ਪਤਾ ਹੋਵੇ। ਹੁਣ ਤਾਂ ਬੱਚੇ ਨੂੰ ਪਤਾ ਕਿ ਪੰਜਾਬ ਦੇ ਲੋਕਾਂ ਨੂੰ ਉਜਾੜਨ ਲਈ, ਪੰਜਾਬ ਦੀ ਧਰਤੀ ਨੂੰ ਇਹੋ ਜਿਹੀ ਧਰਤੀ ਬਣਾ ਦੇਣ ਲਈ ਵੀ ਹਰੇਕ ਬੰਦਾ ਕਵੇ ਕਿ ਇੱਥੇ ਰਹਿਣਾ, ਇੱਥੋਂ ਭੱਜ ਜਾਈਏ, ਇੱਥੇ ਨਹੀਂ ਰਹਿਣਾ ਚਾਹੀਦਾ, ਇਹ ਰਹਿਣ ਯੋਗ ਧਰਤੀ ਨਹੀਂ ਹੈ। ਇਸ ਤਰੀਕੇ ਦਾ ਜਿਹੜਾ ਸਾਰਾ ਕੀਤਾ ਜਾ ਰਿਹਾ, ਤੇ ਪੰਜਾਬ ਦਾ ਨਾਂ ਪੰਜ ਪਾਣੀਆਂ ਕਰਕੇ ਸੀ ਵੀ ਪਾਣੀਆਂ ਦੀ ਧਰਤੀ, ਤੇ ਉਹ ਨਿਰਮਲ ਪਾਣੀ ਇੰਨੇ ਮਿੱਠੇ, ਤੇ ਉਹ ਜਿਹੜੀ ਉਹਦੀ ਪਾਣੀ ਦੀ ਸਮਰੱਥਾ ਹੁੰਦੀ ਆ, ਸ਼ਕਤੀ ਹੁੰਦੀ ਆ, ਜਿਹੜੇ ਚੀਜ਼ਾਂ ਨਾਲ ਉਹਨੂੰ ਮਿਣਿਆ ਜਾਂਦਾ ਕਿ ਆਹ ਉਹਦੀ એનર્ਜੀ ਦਾ ਲੈਵਲ ਆ, ਉਹ ਸਾਰੇ ਕਾਸੇ ਨਾਲ ਭਰਪੂਰ ਸਾਡੇ ਪੰਜਾਬ ਦੇ ਪਾਣੀ ਸੀ। ਪਿੱਛੇ ਜੇ ਅਸੀਂ ਕਸ਼ਮੀਰ ਗਏ ਪਰਿਵਾਰ ਸਮੇਤ, ਅਸੀਂ ਉੱਥੇ ਪਾਣੀ ਜਿਹੜਾ ਹੈਗਾ ਦੇਖਿਆ, ਤੇ ਪਾਣੀ ਨੂੰ ਦੇਖ ਕੇ ਅੱਖਾਂ ਵਿੱਚੋਂ ਹੰਝੂ ਵਗ ਤੁਰੇ ਕਿ ਇਹੋ ਜਿਹਾ ਪਾਣੀ ਸਾਡਾ ਵੀ ਹੁੰਦਾ ਸੀ। ਇੰਨਾ ਸਾਫ਼ ਸੁਥਰਾ ਨਿਤਰਿਆ ਹੋਇਆ ਪਾਣੀ, ਜਿਹਦੇ ਵਿੱਚ ਦੀ ਜੇ ਕੋਈ ਨਿੱਕਾ ਪੱਥਰ ਦਾ ਟੁਕੜਾ ਉੱਪਰੋਂ ਸੁੱਟ ਦਈਏ ਜਾਂ ਕੋਈ ਚੀਜ਼ ਡਿੱਗ ਪਵੇ, ਉਹ ਥੱਲੇ ਸਾਫ਼ ਦਿਖਦੀ ਸੀ। ਪਰ ਸਾਡੇ ਪੰਜਾਬ ਦੇ ਪਾਣੀ ਜਿਹੜੇ ਨੇ, ਪਹਿਲਾਂ ਤਾਂ ਦਰਿਆਈ ਪਾਣੀ ਜਿਹੜੇ ਨੇ ਉਹ ਸਾਡੇ ਕੋਲੋਂ ਖੋਹ ਲੈ ਗਏ, ਤੇ ਸਾਡੇ ਪਾਣੀ ਖੋਹ ਕੇ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ, ਹੋਰਨਾਂ ਗੈਰ ਰੈਪੇਰੀਅਨ ਰਾਜਾਂ ਨੂੰ ਪਾਣੀ ਦੇ ਦਿੱਤੇ। ਪਹਿਲਾਂ ਤਾਂ ਇਹ ਕੰਮ ਕੀਤਾ ਗਿਆ। ਦੂਜਾ ਕੰਮ ਇਹ ਕੀਤਾ ਗਿਆ ਬਈ ਪੰਜਾਬ ਦੇ ਪਾਣੀ ਜਿਹੜੇ ਨੇ ਉਹ ਇੱਥੋਂ ਇਸ ਤਰੀਕੇ ਨਾਲ ਆਉਣੇ ਬੰਦ ਕੀਤੇ ਜਾਣ। ਹੁਣ ਇਹ ਚਰਚਾਵਾਂ ਬੜੀ ਸਾਨੂੰ ਗੰਭੀਰਤਾ ਨਾਲ ਕਰਨ ਦੀ ਲੋੜ ਆ ਕਿ ਸਾਡਾ ਜਿਹੜਾ ਪੰਜਾਬ ਦਾ ਪਾਣੀ ਜਿਹੜਾ ਸਾਡੇ ਕੋਲ ਆਉਂਦਾ ਸੀ, ਜਿਹਦਾ ਅਸੀਂ ਕਲੇਮ ਕਰਦੇ ਸੀ ਕਿ ਹਰਿਆਣੇ, ਰਾਜਸਥਾਨ ਦਾ ਇਹਦੇ ਤੇ ਕੀ ਹੱਕ ਵਾ, ਉਸ ਪਾਣੀ ਨੂੰ ਹਿਮਾਚਲ ਦੇ ਵਿੱਚ ਜਾਂ ਉੱਤਰਾਂਚਲ ਵਿੱਚ ਜਾਂ ਪਿੱਛੇ ਹੀ ਪਹਾੜਾਂ ਵਿੱਚੋਂ ਹੀ ਕਿਸੇ ਤਕਨੀਕ ਦੇ ਨਾਲ ਰਸਤੇ ਦੇ ਵਿੱਚ ਥੱਲੇ ਵੀ ਉਹਨੂੰ ਚੋਰ ਮੋਰੀਆਂ ਰਾਹੀਂ ਪਿੱਛੇ ਹੀ ਖਤਮ ਕਰਾਉਣ ਦਾ ਪ੍ਰੋਜੈਕਟ ਚੱਲ ਪਿਆ। ਹੁਣ ਪੰਜਾਬ ਨੂੰ ਇਸ ਗੱਲ ਕਹਿਣ ਜੋਗਾ ਰਹਿਣ ਨਹੀਂ ਦੇਣਾ ਕਿ ਇਹ ਪਾਣੀ ਸਾਡੇ ਨੇ, ਉਹ ਕਹਿੰਦੇ ਜੀ ਅਸੀਂ ਪਿੱਛੇ ਹੀ ਇਹਦਾ ਕੰਮ ਕਰ ਦਿੰਦੇ। ਸੋ ਜਿਹੜਾ ਪੰਜਾਬ ਆ ਇਹਨੂੰ ਬੰਜਰ ਬਣਾਉਣ ਦੇ ਉੱਤੇ ਇੰਡੀਆ ਤੁਲ ਚੁੱਕਿਆ, ਤੇ ਇਹ ਗੱਲ ਕੋਈ ਨਵੀਂ ਗੱਲ ਨਹੀਂ ਹੈਗੀ। ਇਹ ਜਿੰਨਾ ਵੀ 1947 ਤੋਂ ਬਾਅਦ ਪ੍ਰੋਜੈਕਟ ਵਾਈਜ਼ ਚੱਲਿਆ ਪਾਣੀਆਂ ਦਾ ਕੰਮ, ਉਹਦੇ ਵਿੱਚ ਸਨ 2004 ਦੇ ਵਿੱਚ ਇੱਕ ਇਹੋ ਜਿਹਾ ਕਦਮ ਜਿਹੜਾ ਹੈਗਾ ਉਹ ਪੋਲੀਟੀਸ਼ੀਅਨਸ ਨੇ ਚੱਕਿਆ, ਜਿਹਨੂੰ ਕਈਆਂ ਨੇ ਕਿਹਾ ਵੀ ਬੱਲੇ ਬੱਲੇ ਆਹ ਦਾ ਨਜ਼ਾਰਾ ਹੀ ਲਿਆ। ਸਨ 2004 ਦੇ ਵਿੱਚ ਪੰਜਾਬ ਅਸੈਂਬਲੀ ਦੇ ਵਿੱਚ ਪੰਜਾਬ ਦੇ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ। ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ 2004, ਉਹਦੇ ਵਿੱਚ ਇੱਕ ਧਾਰਾ 5 ਜਿਹੜੀ ਸੀ ਉਹ ਠੋਕੀ ਗਈ, ਜਿਹਦੇ ਵਿੱਚ ਸਾਡੇ ਜਿਹੜੇ ਬੇੜੀਆਂ 'ਚ ਬੱਟੇ ਪਾਉਣ ਦਾ ਜੁਗਾੜ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਹੀ ਕਰਤਾ। ਵੀ ਜਿਹੜਾ ਪਾਣੀ ਆ, ਪਹਿਲਾਂ ਤਾਂ ਸਾਰੇ ਅੱਜ ਤੱਕ ਸਾਰੇ ਪੋਲੀਟੀਸ਼ੀਅਨ ਜਾਂ ਸਾਰੇ ਲੋਕ ਮੰਨਦੇ ਨਹੀਂ ਸੀਗੇ, ਸਾਰਿਆਂ ਨੇ ਕਰਤੂਤਾਂ ਕੀਤੀਆਂ ਹੋਈਆਂ, ਅੱਡ-ਅੱਡ ਪਾਰਟੀਆਂ ਨੇ, ਚਲੋ ਵੱਖਰਾ ਮਸਲਾ। ਪਰ ਮੋਟੇ ਤੌਰ ਤੇ ਸਨ 2004 ਦੇ ਵਿੱਚ ਤਾਂ ਸਾਰਿਆਂ ਨੂੰ ਅਕਲ ਆ ਗਈ ਸੀ ਕਿ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਆ।
ਜਦੋਂ ਕਿਸੇ ਹੋਰ ਦਾ ਹੱਕ ਨਹੀਂ, ਤਾਂਹੀਓ ਤੁਸੀਂ ਸਾਰੇ ਸਮਝੌਤੇ ਪਿਛਲੇ ਜਿਹੜੇ ਸੀਗੇ ਉਹ ਰੱਦ ਕੀਤੇ, ਤੇ ਰੱਦ ਕਰਕੇ ਤੁਸੀਂ ਇਹ ਗੱਲ ਕਹੀ ਕਿ ਇਸ ਤੋਂ ਅੱਗੇ ਜਿਹੜਾ ਹੈਗਾ ਅਸੀਂ ਪੰਜਾਬ ਦੇ ਪਾਣੀ ਕਿਸੇ ਹੋਰ ਸੂਬੇ ਨੂੰ ਇੱਕ ਬੂੰਦ ਨਹੀਂ ਜਾਣ ਦਿਆਂਗੇ। ਇਹ ਫੁਕਰੀ ਇਹਨਾਂ ਨੇ ਬੜਿਆਂ ਨੇ ਟਿਕਾ ਕੇ ਲੀਡਰਾਂ ਨੇ ਮਾਰੀ, ਪਰ ਇਹਨਾਂ ਦੇ ਝੂਠੇ ਤੇ ਮਕਾਰ ਲੋਕ ਨੇ। ਇਹਨਾਂ ਨੇ ਧਾਰਾ 5 ਵਿੱਚ ਉਹਦੇ ਦੋਨਾਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ, ਇਹਨਾਂ ਨੇ ਉਹਦੇ ਵਿੱਚ ਲਿਖਤਾ ਕਿ ਜਿੰਨਾ ਪਾਣੀ ਹਰਿਆਣੇ, ਰਾਜਸਥਾਨ ਤੇ ਹੋਰਾਂ ਸੂਬਿਆਂ ਨੂੰ ਜਾ ਰਿਹਾ ਨਾ ਅੱਜ ਦੀ ਤਰੀਕ 'ਚ, ਉਹ ਜਾਂਦਾ ਰਹੂਗਾ ਚੰਗੇ ਗਵੰਡੀਆਂ ਦੀ ਮਤਲਬ ਭਾਵਨਾ ਦੇ ਤਹਿਤ। ਭਾਈ ਸਾਡੇ ਕੋਲੇ ਪਾਣੀ ਤਾਂ ਪਹਿਲਾਂ ਹੀ ਘੱਟ ਆ, ਤੇ ਜਿਹੜਾ ਪਾਣੀ ਤੁਸੀਂ ਕਹਿੰਦੇ ਹੋ ਚੰਗੇ ਗਵਾਂਢੀ ਹੈਸੀਅਤ ਵਿੱਚ, ਉਹ ਤਾਂ ਸਾਡਾ ਜਿਹੜਾ ਸਾਨੂੰ ਜਿਹੜੇ ਸਾਡੇ ਮਾਹਿਰ ਲੋਕ ਨੇ, ਆਰਥਿਕ ਮਾਹਿਰ ਨੇ, ਪਾਣੀਆਂ ਦੇ ਮਸਲਿਆਂ ਦੇ ਮਾਹਿਰ ਲੋਕ ਨੇ, ਉਹ ਕਹਿੰਦੇ ਨੇ ਕਿ ਜੇਕਰ ਹਰਿਆਣੇ ਤੇ ਰਾਜਸਥਾਨ ਤੋਂ ਅਸੀਂ ਪਾਣੀਆਂ ਦੇ ਜਿਹੜਾ ਸਾਡਾ ਮੁਆਵਜ਼ਾ, ਰਾਇਲਟੀ ਜਿਹਨੂੰ ਕਹਿੰਦੇ ਆ, ਵੀ ਉਹ ਸਾਨੂੰ ਮਿਲ ਜੇ ਤਾਂ ਜਿੰਨਾ ਸਾਡੇ ਤੇ ਕਰਜ਼ਾ ਚੜਿਆ ਹੋਇਆ ਅਸੀਂ ਉਹ ਸਾਰਾ ਕਰਜ਼ਾ ਲਾਹ ਸਕਦੇ ਹਾਂ। ਪਰ ਪਿਛਲੀ ਰਾਇਲਟੀ ਜਾਂ ਭਵਿੱਖ ਵਾਸਤੇ ਪਾਣੀਆਂ ਦਾ ਪੈਸਾ ਤਾਂ ਕੀ ਲੈਣਾ ਸੀ, ਸਾਡੇ ਬੇੜੀਆਂ 'ਚ ਬੱਟੇ ਪਾਤੇ, ਇਹ ਲਿਖ ਕੇ ਦੇਤਾ ਕਿ ਜਿੰਨਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਉਹ ਜਾਂਦਾ ਰਹੂਗਾ। ਇਹਦੇ ਨਾਲ ਉਹਨਾਂ ਰਾਜਾਂ ਨੂੰ ਕੀ ਫਰਕ ਪਿਆ ਜੀ? ਉਹ ਸਾਰੇ ਸਮਝੌਤੇ ਰੱਦ ਕਰਨ ਦਾ ਕੀ ਫਰਕ, ਫਾਇਦਾ ਕੀ ਹੋਇਆ ਜਦੋਂ ਕਿ ਪਾਣੀ ਤਾਂ ਸਾਰਾ ਪੰਜਾਬ ਦਾ ਲੁੱਟਿਆ ਜਾਂਦਾ ਰਿਹਾ? ਕੋਈ ਫਰਕ ਤਾਂ ਪਿਆ ਹੀ ਨਹੀਂ। ਜਿਹੜਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਸੀ ਉਹ ਲੁੱਟਿਆ ਜਾ ਰਿਹਾ। ਜਿੰਨਾ ਪਾਣੀਆਂ ਦੇ ਰੋਕਣ ਨਾਲ ਉਹਨਾਂ ਨੂੰ ਪ੍ਰੋਬਲਮ ਆਉਣੀ ਸੀ, ਸਮੱਸਿਆ ਆਉਣੀ ਸੀ, ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ। ਸੋ ਸਮੁੱਚਾ ਸਿਸਟਮ ਓਕੇ ਰਹਿ ਗਿਆ, ਤੇ ਇਹ ਬੀਬੇ ਬਾਲਕ ਬਣ ਕੇ ਇਹਨਾਂ ਨੇ ਕਹਿਤਾ ਕਿ ਲਓ ਜੀ ਅਸੀਂ ਪੰਜਾਬ ਦੇ ਲੋਕੋ ਤੁਹਾਡੇ ਪਾਣੀ ਬਚਾਤੇ। ਕਿੱਥੇ ਬਚਾਤੇ ਪਾਣੀ? ਪੰਜਾਬ ਦੇ ਪਾਣੀ ਉਵੇਂ ਲੁੱਟੇ ਜਾ ਰਹੇ ਆ। ਤੇ ਉਹ ਦਿੱਲੀ ਵਾਲਿਆਂ ਨੇ ਜਿਹੜੀ ਆ ਕਰਤੂਤ ਕੀਤੀ ਆ ਕਿ ਪੰਜਾਬ ਦੇ ਪਾਣੀ ਪੰਜਾਬ ਨੂੰ ਆਉਣ ਹੀ ਨਾ ਦਿਓ, ਰਸਤੇ ਦੇ ਵਿੱਚ ਹੀ ਪਿੱਛੇ ਹੀ ਇਹਨਾਂ ਦਾ ਕੱਦੂ ਕਰ ਦੋ। ਜਿਹੜਾ ਪੰਜਾਬ ਦੇ ਪਾਣੀ ਪਿੱਛੇ ਲੁੱਟਣ ਵਾਲੀ ਪ੍ਰਕਿਰਿਆ, ਜਾਂ ਪੰਜਾਬ ਦੇ ਜਿਹੜੇ ਬਲਾਕ ਨੇ, ਕੁੱਲ ਬਲਾਕਾਂ ਦੇ ਵਿੱਚੋਂ 96% ਬਲਾਕ ਜਿਹੜੇ ਨੇ ਇਸ ਵੇਲੇ ਉਹ ਡਾਰਕ ਜ਼ੋਨ ਆ ਗਏ, ਮਤਲਬ ਬੰਜਰ ਬਣ ਗਏ। ਤੇ ਜਿਹੜਾ ਪੰਜਾਬ ਦਾ ਪੀਣ ਵਾਲਾ ਪਾਣੀ ਆ ਉਹ ਇੰਨਾ ਜ਼ਹਿਰੀਲਾ ਕਰ ਦਿੱਤਾ ਗਿਆ, ਉਹਦੇ ਵਿੱਚ ਇੰਨਾ ਜ਼ਿਆਦਾ ਗੰਦੀਆਂ ਚੀਜ਼ਾਂ, ਭੈੜੀਆਂ ਚੀਜ਼ਾਂ, ਜਿਹੜੇ ਮਿਨਰਲਸ ਨੇ ਉਹ ਇੰਨੇ ਜ਼ਿਆਦਾ ਨੇ ਕਿ ਹਰ ਰੋਜ਼ ਸੋਸ਼ਲ ਮੀਡੀਆ ਤੇ ਉਹ ਵੀਡੀਓਜ਼ ਆਉਂਦੀਆਂ ਨੇ। ਪਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਅਸੀਂ ਕਦੇ ਉਹਨਾਂ ਵੀਡੀਓਜ਼ ਨੂੰ ਉਹਨਾਂ ਜ਼ਿਆਦਾ ਨਹੀਂ ਘੁਮਾਇਆ ਜਿੰਨਾ ਨੀਟੂ ਸ਼ਟਰਾਂ ਵਾਲੇ ਦੀ ਵੀਡੀਓ ਘੁਮਾਉਂਦੇ। ਲੋਕ ਆਪਦੇ ਪਿੰਡ ਦੇ ਪਾਣੀ ਜਿਹੜੇ ਨਲਕੇ ਦੇ ਜਾਂ ਮੋਟਰ ਦੇ ਉਹਦੀ ਵੀਡੀਓ ਪਾਉ ਕੇ ਦਿਖਾਉਂਦੇ ਨੇ, ਆਹ ਦੇਖੋ ਕਿਵੇਂ ਪੰਜਾਬ ਦਾ ਪਾਣੀ ਗੰਦਾ ਹੋ ਗਿਆ। ਪਰ ਕੋਈ ਮਾਈ ਦਾ ਲਾਲ ਉਹਦੇ ਉੱਤੇ ਉਵੇਂ ਨਹੀਂ ਘਮਾਉਂਦਾ ਜਿਵੇਂ ਮੁੱਖ ਮੰਤਰੀ ਨੀਟੂ ਸ਼ਟਰਾਂ ਵਾਲਾ ਜਾਂ ਹੋਰ ਰਣਜੀਤ ਕੌਰ ਆ ਕੁੜੀ ਇੱਕ, ਜਾਂ ਹੋਰ ਏਦਾਂ ਦੇ। ਉਹ ਸਾਨੂੰ ਤਾਂ ਇਹ ਨਹੀਂ ਮਤਲਬ ਪਤਾ ਕਿ ਕਿਹੜੇ ਸਾਡੇ ਮੁੱਦੇ ਨੇ। ਕੀ ਸਾਡੇ ਮੁੱਦੇ ਇਹ ਨੇ ਕਿ ਨੀਟੂ ਸ਼ਟਰਾਂ ਵਾਲੇ ਨੇ ਕੀ ਕਰਤਾ? ਸਾਡੇ ਪੰਜਾਬ ਦੇ ਪਾਣੀ ਜਿਹੜੇ ਨੇ ਉਹ ਧਰਤੀ ਹੇਠਲਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ, ਤੇ ਜਿਹੜਾ ਪਾਣੀ ਸੀਗਾ ਦਰਿਆਈ ਪਾਣੀ ਉਹ ਅਗਲਿਆਂ ਨੇ ਲੁੱਟ ਲਿਆ। ਤੇ ਜਿਹੜਾ ਹੜ੍ਹਾਂ ਤੇ ਕਰਕੇ ਨੁਕਸਾਨ ਹੁੰਦਾ ਜਾਂ ਹੋਰ ਚੀਜ਼ਾਂ ਨੇ ਉਹ ਅੱਜ ਵੀ ਸਾਡੇ ਹਿੱਸੇ ਨੇ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਪੰਜਾਬ ਦਾ ਭਵਿੱਖ ਵਾ ਉਹ ਕਿੰਨਾ ਖਤਰਨਾਕ ਆ। ਅਸੀਂ ਕਿਸਾਨ ਸਾਡੇ ਮੋਰਚਾ ਲਾਈ ਬੈਠੇ ਆ, ਉਹ ਮੋਰਚਾ ਜੇਕਰ ਸਫਲ ਵੀ ਹੋ ਜਾਵੇ ਤਾਂ ਕੀ ਪੰਜਾਬ ਬਚ ਜਾਊਗਾ? ਕੀ ਪੰਜਾਬ ਦੀ ਜਿਹੜਾ ਖੇਤੀ ਆ ਉਹ ਫੇਰ ਕੀ ਸਾਨੂੰ ਬਚਾ ਲਵੇਗੀ? ਆਰਥਿਕ ਤੌਰ ਦੇ ਉੱਤੇ ਅਸੀਂ ਬਿਲਕੁਲ ਕੰਗਾਲ ਹੁੰਦੇ ਜਾ ਰਹੇ। ਸੋ ਪੰਜਾਬ ਦੇ ਪਾਣੀਆਂ ਦੇ ਨਾਲ ਨਾਲ ਹੋਰ ਜਿਹੜੇ ਆਰਥਿਕਤਾ ਦੇ ਨਾਲ ਜਿਹੜੇ ਹੋਰ ਮੁੱਦੇ ਜੁੜੇ ਹੋਏ ਨੇ, ਪੰਜਾਬ ਦੀ ਲੁੱਟ ਖਸੁੱਟ, ਪੰਜਾਬ ਦੇ ਅਰਥਚਾਰੇ ਨੂੰ ਜਿਹੜੀ ਸਮੱਸਿਆ, ਉਹਦੇ ਵਿੱਚੋਂ ਫਿਰ ਸਾਡੀਆਂ ਨਵੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋਈਆਂ ਨੇ, ਆ ਜਿਹੜੇ ਨਕਲੀ ਵਿਆਹ ਸ਼ਾਦੀਆਂ ਕਰਵਾ ਕੇ ਬਾਹਰ ਜਾਣ ਦਾ ਰੁਝਾਨ, ਜਾਂ ਕ੍ਰਾਈਮ ਜਿਹੜਾ ਵਧਿਆ, ਜਾਂ ਪੰਜਾਬ ਦੇ ਵਿੱਚ ਜਦੋਂ ਬੰਦਾ ਸਾਰੇ ਪਾਸਿਓਂ ਹੱਥਲ ਹੁੰਦਾ ਦਿਖਦਾ, ਜਦੋਂ ਕਿਸੇ ਬੰਦੇ ਨੂੰ ਹਰ ਪਾਸੇ ਨਿਰਾਸ਼ਾ, ਮਾਯੂਸੀ, ਉਦਾਸੀ, ਹਾਰ ਦਿਖਦੀ ਆ, ਫਿਰ ਉਹ ਬੰਦਾ ਜਿਹੜਾ ਹੈ ਉਹ ਕਈ ਗਲਤ ਸਟੈਪ ਵੀ ਚੱਕਦਾ। ਤੋਂ ਪੰਜਾਬ ਦੀ ਧਰਤੀ ਉੱਤੇ ਫਿਰ ਨਸ਼ੇ ਆਏ, ਕਿਉਂਕਿ ਨਸ਼ਿਆਂ ਨੂੰ ਵਰਤਣ ਵਾਲਿਆ ਮਾਹੌਲ ਸੀਗਾ ਤੇ ਨਸ਼ੇ ਵਰਤੇ ਗਏ। ਇਸ ਵੇਲੇ ਪੰਜਾਬ 'ਚ ਚਿੱਟੇ ਕਰਕੇ ਜਿੰਨੇ ਲੋਕ ਮਰੇ ਹੋਏ ਨੇ, ਜਿੰਨੇ ਲੋਕ ਖੁਦਕੁਸ਼ੀਆਂ ਕਰਕੇ ਪਾਣੀਆਂ ਜਿਹੜਾ ਕਿਸਾਨੀ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਗਏ ਆ ਕਰਜ਼ਈ ਹੋ ਕੇ, ਇਹ ਸਾਰੇ ਜਿਹੜੇ 1995 ਤੋਂ ਬਾਅਦ ਦੀਆਂ ਜਿਹੜੀਆਂ ਮੌਤਾਂ ਨੇ, ਜੇ ਇਹ ਗਿਣ ਲੀਆਂ ਜਾਣ ਤੇ ਦੂਜੇ ਪਾਸੇ ਜਿਹੜੀਆਂ ਮੌਤਾਂ ਖਾੜਕੂ ਲਹਿਰ ਦੌਰਾਨ ਹੋਈਆਂ, ਜਿਹੜੇ ਬੰਦੇ ਉਦੋਂ ਗੰਨ ਚੱਕ ਕੇ ਲੜਦੇ ਹੋਏ ਪੰਜਾਬ ਦੇ ਪੁੱਤ, ਪੰਜਾਬ ਦੇ ਹੱਕਾਂ ਲਈ ਸ਼ਹੀਦ ਹੋ ਗਏ, ਉਹਨਾਂ ਨੂੰ ਆਪਾਂ
ਮਾਣ ਕਰਦੇ ਆ, ਉਹਨਾਂ ਦੇ ਦਿਨ ਮਨਾਉਂਦੇ ਆ ਆਪਾਂ, ਉਹਨਾਂ ਦੀ ਜਿਹੜੀ ਸੂਰਮਗਤੀ ਦੀ ਬਾਤ ਪਾਉਂਦੇ ਆ। ਪਰ ਜਿਹੜਾ ਸਿਸਟਮ ਆ ਉਹਨੇ ਇਹ ਜਦੋਂ ਦੇਖਿਆ ਕਿ ਇਹ ਤਾਂ ਉਹਨਾਂ ਯੋਧੇ ਬਣਦੇ ਆ, ਉਹਨਾਂ ਨੂੰ ਸੂਰਮੇ ਮੰਨ ਲੈਂਦੇ ਆ, ਸੋ ਇਹੋ ਜਿਹਾ ਮਾਹੌਲ ਕਿਵੇਂ ਬਣਾਇਆ ਜਾਵੇ ਕਿ ਪੰਜਾਬ ਦੇ ਲੋਕ ਮਰਨ ਵੀ ਪਰ ਪੰਜਾਬ ਦੇ ਲੋਕ ਉਹਨਾਂ ਨੂੰ ਖਲਨਾਇਕ ਮੰਨਣ। ਅੱਜ ਪੰਜਾਬ ਦਾ ਪੁੱਤ ਮਰਦਾ ਨਸ਼ੇ ਨਾਲ। ਉਹ ਨਸ਼ੇ ਨੂੰ ਪੈਦਾ ਕਰਨ ਵਾਲਾ ਸਾਰਾ ਸਿਸਟਮ, ਉਹ ਬੰਦੇ ਦੀ ਮੌਤ ਦਾ ਜ਼ਿੰਮੇਵਾਰ ਉਹੀ ਭਾਰਤੀ ਹਕੂਮਤੀ ਸਿਸਟਮ ਹੈ ਜਿਹਨੇ ਪਿਛਲੇ ਦੌਰ ਵਿੱਚ ਸਾਨੂੰ ਖਾਕੀ ਵਰਦੀ ਦੇ ਹੱਥੋਂ ਗੋਲੀਆਂ ਨਾਲ ਮਰਵਾਇਆ ਸੀ। ਹੁਣ ਕਾਤਲ ਉਹੀ ਹੈ, ਇੰਡੀਅਨ ਸਟੇਟ ਸਿਸਟਮ। ਪਰ ਅੱਜ ਜਦੋਂ ਬੰਦਾ ਸਾਡਾ ਉਹਦੀ ਗੋਲੀ ਨਾਲ, ਚਿੱਟੇ ਦੀ ਡੋਜ਼ ਨਾਲ ਮਰਦਾ ਹੈ, ਅੱਜ ਅਸੀਂ ਉਸ ਮਰਨ ਵਾਲੇ ਬੰਦੇ ਨੂੰ ਗਾਲਾਂ ਕੱਢ ਕੇ ਉਹਦੇ ਬਾਰੇ ਮਾੜਾ ਚੰਗਾ ਕਹਿ ਕੇ ਸੁਰਖਰੂ ਹੋ ਲੈਂਦੇ ਆ। ਅੱਜ ਸਾਨੂੰ ਉਵੇਂ ਸਟੇਟ ਖਿਲਾਫ ਗੁੱਸਾ ਨਹੀਂ ਆਉਂਦਾ ਜਿਵੇਂ ਕਿ 1978 ਤੋਂ 95 ਦੇ ਵਿਚਾਲੇ ਜਦੋਂ ਕਿਸੇ ਨੌਜਵਾਨ ਨੂੰ ਹਕੂਮਤੀ ਸਿਸਟਮ ਗੋਲੀਆਂ ਨਾਲ ਸ਼ਹੀਦ ਕਰ ਦਿੰਦਾ ਸੀ, ਉਦੋਂ ਸਾਨੂੰ ਜਿਹੜਾ ਰੋਹ ਆਉਂਦਾ ਸੀ ਉਹ ਰੋਹ ਅੱਜ ਨਹੀਂ ਆਉਂਦਾ। ਸੋ ਉਹਨਾਂ ਨੇ ਪੰਜਾਬ ਦੇ ਪੁੱਤ ਮਾਰਨ ਦਾ, ਪੰਜਾਬ ਦੀ ਜਵਾਨੀ ਦਾ ਨਾਸ਼ ਕਰਨ ਦਾ ਜਿਹੜਾ ਰਾਹ ਲੱਭਿਆ, ਉਹਦੇ ਉੱਤੇ ਉਹ ਪੂਰੇ ਕਾਮਯਾਬ ਨੇ। ਅੱਜ ਬਹੁਤ ਸਾਰੇ ਲੋਕਾਂ ਨੂੰ ਲੱਗ ਸਕਦਾ ਕਿ ਨਹੀਂ ਜੀ ਹੁਣ ਨਸ਼ੇ ਦੀ ਸਮੱਸਿਆ ਓਡੀ ਨਹੀਂ ਰਹੀ, ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਅੱਜ ਵੀ ਚਿੱਟੇ ਦਾ ਤੇ ਹੋਰਨਾਂ ਨਸ਼ਿਆਂ ਦਾ ਏਡਾ ਵੱਡਾ ਬੋਲਬਾਲਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਜਾਂ ਵੀਡੀਓਜ਼ ਨੇ ਜਾਂ ਇਦਾਂ ਦੇ ਲੋਕਾਂ ਦੇ ਕਿਸੇ ਕਹਾਣੀਆਂ ਉਹ ਸਾਹਮਣੇ ਆਉਂਦੇ ਆ। ਪਰ ਸਾਡੇ ਵਿੱਚੋਂ ਕਿੰਨੇ ਕੁ ਬੰਦੇ ਆ ਜਿਹੜੇ ਪੰਜਾਬ ਦੇ ਅਸਲ ਇਸ ਦਰਦ ਦੀ ਜਦੋਂ ਕੋਈ ਪੋਸਟ ਜਾਂ ਕੋਈ ਵੀਡੀਓ ਆਉਂਦੀ ਆ ਉਹਨੂੰ ਉਵੇਂ ਸ਼ੇਅਰ ਕਰਨ ਜਿਵੇਂ ਨੀਟੂ ਸ਼ਟਰਾਂ ਵਾਲਾ ਅਸੀਂ ਘਮਾਉਂਦੇ ਆ। ਮੈਂ ਇਹ ਗੱਲ ਬਾਰ-ਬਾਰ ਅੱਜ ਦੇ ਇਸ ਪ੍ਰੋਗਰਾਮ 'ਚ ਕਹਿ ਕੇ ਜ਼ੋਰ ਦੇਣਾ ਚਾਹੁੰਦਾ। ਮੈਂ ਸੋਚਦਾ ਵੀ ਜੇ ਇੱਕ ਬੰਦੇ ਨੂੰ ਵੀ ਇਹ ਗੱਲ ਸਮਝ ਲੱਗ ਜਾਵੇ ਕਿ ਸਾਡਾ ਅਸਲ ਫਰਜ਼ ਕੀ ਹੈ, ਸਾਨੂੰ ਕਲਗੀਧਰ ਸ਼ਹਿਨशाह ਨੇ, ਸਾਨੂੰ ਗੁਰੂ ਪਾਤਸ਼ਾਹ ਨੇ ਜਿਹੜੀਆਂ ਬਖਸ਼ਿਸ਼ਾਂ ਦੇ ਨਾਲ ਰਜਾਇਆ, ਜੋ ਅਸੀਂ ਖਾਲਸਾ ਪੰਥ ਅਸੀਂ ਉਹਦੇ ਹਿੱਸੇ ਬਣੇ, ਜਿਹੜਾ ਸਾਨੂੰ ਇੰਨਾ ਮਾਣ ਸਤਿਕਾਰ, ਐਡਾ ਬੁਲੰਦ ਕਿਰਦਾਰ ਦਿੱਤਾ, ਤੇ ਅਸੀਂ ਤਾਂ ਕੁਝ ਹੋਰ ਹੀ ਬਣਨ ਲੱਗ ਪਏ। ਅਸੀਂ ਇੰਨਾ ਨਿੱਕਾ, ਇੰਨਾ ਛੋਟਾ ਤੇ ਇੰਨਾ ਨਿਕੰਮਾ ਤੇ ਇੰਨਾ ਨਿਗਰਿਆ ਹੋਇਆ ਜਿਹੜਾ ਹੈਗਾ ਮਾੜਾ ਬਣਦੇ ਜਾ ਰਹੇ ਆ ਵੀ ਜਿਹੜੀ ਸਾਡੀ ਉਚਾਈ ਸੀ, ਜਿਹੜੀ ਸਾਡੀ ਚੰਗਿਆਈ ਸੀ, ਜਿਹੜੀ ਸਾਡੀ ਨੇਕੀ ਸੀ, ਜਿਹੜਾ ਸਾਡਾ ਪੁੰਨ ਸੀ, ਉਹ ਸਾਰਾ ਜਿਹੜਾ ਹੈ ਉਹ ਦਿਨੋਂ ਦਿਨ ਆਪਦਾ ਅਸਲ ਰਸੂਖ ਸੀ ਉਹ ਗਾਇਬ ਹੁੰਦਾ ਜਾ ਰਿਹਾ, ਘਟਦਾ ਜਾ ਰਿਹਾ। ਸਾਡੀ ਚਿੰਤਾ ਜਿਹੜੀ ਆ ਉਹ ਇਸ ਗੱਲ ਤੇ ਹੋਣੀ ਚਾਹੀਦੀ ਆ, ਔਰ ਕਈ ਗੱਲਾਂ ਹੁੰਦੀਆਂ ਨੇ ਜਿਹਦੇ ਬਹਾਨੇ ਉਸ ਗੱਲ ਨੂੰ ਸਮਝਿਆ ਜਾ ਸਕਦਾ। ਮੇਰੀ ਕੋਈ ਇਹਨਾਂ ਨੀਟੂ ਸ਼ਟਰੇ ਜਾਂ ਹੋਰ ਕਿਸੇ ਨਾਲ ਕੋਈ ਨਿੱਜੀ ਐ ਨਹੀਂ ਹੈਗਾ ਕਿ ਮੈਨੂੰ ਇਹਨਾਂ ਤੋਂ ਬੜੀ ਕੋਈ ਪ੍ਰੋਬਲਮ ਆ, ਪਰ ਮੈਂ ਆਪਣੇ ਭਾਈਚਾਰੇ ਨੂੰ ਇਹ ਸੁਚੇਤ ਕਰਨਾ ਚਾਹੁੰਦਾ ਕਿ ਇਹ ਤਾਂ ਉਹ ਚੀਜ਼ ਹੈ ਜਿਹੜੀ ਸਾਡੀ ਪ੍ਰਾਇੋਰਟੀਆਂ ਦੇ ਵਿੱਚ ਸਭ ਤੋਂ ਅਖੀਰਲੀ ਚੀਜ਼ ਆ ਕਿ ਚਲੋ ਕਦੇ ਹੱਸ ਖੇਡ ਲਿਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਜਦੋਂ ਕਿਸੇ ਪਰਿਵਾਰ ਦੇ ਵਿੱਚ, ਟੱਬਰ ਦੇ ਵਿੱਚ, ਕਿਸੇ ਫੈਮਿਲੀ ਦੇ ਵਿੱਚ ਬਹੁਤ ਵੱਡਾ ਸੰਤਾਪ ਦਾ ਦੌਰ ਚੱਲ ਰਿਹਾ ਹੋਵੇ ਤੇ ਉਸ ਟੱਬਰ ਦੇ ਹਰ ਬੰਦੇ ਨੂੰ ਸਾਫ਼ ਦਿਖਦਾ ਹੋਵੇ ਕਿ ਅਸੀਂ ਕੱਲ ਵੀ ਮਰੇ ਤੇ ਅੱਜ ਵੀ ਮਰੇ, ਸਾਡਾ ਫਿਊਚਰ ਸੇਫ ਨਹੀਂ, ਉਸ ਤਰ੍ਹਾਂ ਦੇ ਟੱਬਰ ਨੂੰ ਜਦੋਂ ਕੋਈ ਬੰਦਾ ਇਹ ਦੇਖੇ ਵੀ ਤਾਂ ਚਿੜਖਲੀਆਂ ਪਾਉਂਦੇ ਆ, ਇਹ ਤਾਂ ਨਜ਼ਾਰੇ ਲੈਂਦੇ ਆ, ਇਹਨਾਂ ਨੂੰ ਤਾਂ ਕੋਈ ਚਿੰਤ ਚੇਤਾ ਹੀ ਨਹੀਂ, ਇਹਨਾਂ ਨੂੰ ਤਾਂ ਇਸ ਵੇਲੇ ਆਹ ਕਰਨਾ ਚਾਹੀਦਾ ਕਿ ਅਸੀਂ ਬਚਣਾ ਕਿਵੇਂ ਆ, ਤੇ ਇਹ ਤਾਂ ਹੋਰ ਹੀ ਕਰਦੇ ਫਿਰਦੇ ਆ। ਉਹੋ ਜਿਹੀ ਭਾਵਨਾ ਇਸ ਵੇਲੇ ਮੇਰੀ ਆ ਕਿ ਸਾਡੀ ਜਵਾਨੀ ਜਿਹੜੀ ਆ, ਮੈਨੂੰ ਯਾਦ ਹੈ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਅਸੀਂ ਸਕੂਲਾਂ ਕਾਲਜਾਂ 'ਚ ਬੜੇ, ਜਦੋਂ ਸਾਡੀ ਉਮਰ 15 ਤੋਂ 25 ਸਾਲ ਦੇ ਵਿਚਾਲੇ ਸੀ, ਉਦੋਂ ਸਿੱਖ ਸੰਘਰਸ਼ ਪੂਰਾ ਜੋਬਨ ਤੇ ਸੀ, ਜਿਹਦੇ ਕਰਕੇ ਆਲੇ ਦੁਆਲੇ ਵਿੱਚ ਉਸ ਲਹਿਰ ਦਾ ਪੂਰਾ ਜ਼ੋਰ ਸੀ। ਪੀਲੀਆਂ ਖਾਲਿਸਤਾਨੀ ਦਸਤਾਰਾਂ, ਕੁੜਤੇ ਪਜਾਮੇ, ਦੇਸੀ ਕੱਢੀਆਂ ਜੁੱਤੀਆਂ, ਜਿਹੜੇ ਆਮ ਸਾਡੇ ਘਰਾਂ 'ਚ ਕਾਲੀਆਂ ਪੀਲੀਆਂ ਲੋਈਆਂ ਲਈਆਂ ਜਾਂਦੀਆਂ ਸੀ, ਜਾਂ ਇਹ ਸਾਰਾ ਕੁਛ ਸੀਗਾ। ਸਾਨੂੰ ਫਿਰ ਉਹੋ ਜਿਹਾ ਉਸ ਵੇਲੇ ਦੀ ਜਵਾਨੀ ਨੂੰ ਉਹੋ ਜਿਹਾ ਹੋਣ ਦਾ, ਉਹੋ ਜਿਹਾ ਬਣਨ ਦਾ ਚਾਅ ਆਉਂਦਾ ਸੀ। ਤਾਂ ਉਸ ਵੇਲੇ ਸਾਡੇ ਭਾਈਚਾਰੇ ਨੇ ਸਾਰੇ ਨੇ ਉਵੇਂ ਦੇ ਸਰੂਪ ਬਣਾਏ, ਕੁੜਤੇ ਪਜਾਮੇ ਪਾਓ ਜੀ, ਦੇਸੀ ਜੁੱਤੀ ਪਾਓ, ਸਾਦਾ ਜੀਵਨ ਜੀਵੋ, ਘੱਟ ਖਰਚੇ ਕਰੋ ਤੇ ਖਾਲਿਸਤਾਨੀ ਪੱਗਾਂ ਬੰਨੋ ਤੇ ਦਾੜੇ ਪ੍ਰਕਾਸ਼ ਹੋਣੇ ਚਾਹੀਦੇ ਆ। ਤਾਂ ਇੱਕ ਇਹੋ ਜਿਹਾ ਯੂਥ ਸੀ ਉਸ ਵੇਲੇ ਦਾ ਜਿਹਦੇ ਵਿੱਚ ਇਹ ਗੱਲ ਸੋਚੀ ਹੋਈ ਨਹੀਂ ਸੀ ਜਾ ਸਕਦੀ
कि वो सिੱਖੀ तो ਜਾਂ ਸਿੱਖਾਂ ਦੇ ਮਸਲਿਆਂ ਤੋਂ दूर हो के कोई गल सोचते करते होंगे। पर अज साडे ही भरा भतीजे ने, साडे ही छोटी उम्र के बच्चे बच्चियां जिन्हां दी उम्र 25 तो 15 तो 25 साल के विचाले आ, वो इहो जिहियां गल्लां बड़ी मौज नाल कर लेंदे ने कि जी तुसीं तां हर गल च धर्म वाड़ लैंदे, तुसीं तां हर गल दे विच सिੱਖੀ ਜਾਂ सिख धर्म नूं लै आउंदे। ਇਹ जी आह गल च नहीं चाहिदा। हुण जिहड़ा सिख वा ਉਹਦੇ ਤਾਂ रोम रोम ਦੇ ਵਿੱਚ ਉਹਦੇ ਤਾਂ हर ਸਾਹ ਵਿੱਚ ਸਿੱਖੀ ਦਾ ਵਾਸ ਜਿਹੜਾ ਹੈਗਾ ਉਹ ਹੋਏਗਾ। ਇਹ ਕਿਹੋ ਜਿਹੀ ਹਵਾ ਵਗੀ ਹੈ, ਇਹ ਕਿਹੋ ਜਿਹੀ ਚੰਦਰੀ ਜਿਹੜੀ ਹਵਾ ਉਹ ਵਗ ਪਈ ਆ ਕਿ ਸਿੱਖ ਘਰਾਂ 'ਚ ਜੰਮੇ ਹੋਏ ਸਿੱਖੀ ਦਾ ਜਿਹੜਾ ਜਿਨ੍ਹਾਂ ਦੇ ਵਿੱਚੋਂ ਅਸੀਂ ਅਗਲਾ ਭਵਿੱਖ ਦੇਖਣਾ ਸੀਗਾ, ਉਹਨਾਂ ਨੂੰ ਇਹ ਗੱਲ ਮਾੜੀ ਲੱਗਣ ਲੱਗ ਪਈ। किसान संघर्ष दौरान बहुत ज्यादा इस गल का प्रगटावा होया। बेअंत इहो जिहा यूथ सामने उभर के आया जिन्हें कामरेडी लक्षणों को उजागर किया ते ठोक वजा के कहा कि जी सिੱਖੀ नूं जां सिੱਖਾं नूं इस मसले तो पासे रखो। क्यों भाई, जिहड़ा पंजाब दा किसान आ उहदा धर्म की आ, वो सिੱਖ आ। ਤੇ ਇੱਥੇ ਜਿਹੜੇ ਗੈਰ ਸਿੱਖ ਨੇ ਨਾ, ਉਹ ਵੀ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਸਿੱਖੀ ਨੂੰ ਉਹਦੇ ਨੇੜੇ ਨੇ, ਉਹਦੇ ਖਿਲਾਫ ਨਹੀਂ ਹੁੰਦੇ। ਜਦੋਂ ਵਿਸਾਖੀ ਦਾ ਮਹੀਨਾ ਆਉਂਦਾ ਹੈ, ਕਣਕਾਂ ਵੱਢੀਆਂ ਜਾਂਦੀਆਂ ਨੇ, ਸੰਗਰਾਂਦ ਜਿਹੜੀ ਆਉਂਦੀ ਹੈ ਉਸ ਤੋਂ ਬਾਅਦ ਚ ਤਾਂ ਹਰੇਕ ਘਰ ਦੇ ਵਿੱਚੋਂ ਵੱਡੀ ਕਣਕ ਦੀ ਬਾਲਟੀ ਭਰ ਕੇ ਗੁਰਦੁਆਰਾ ਸਾਹਿਬ ਲਿਜਾਈ ਜਾਂਦੀ। ਵੱਡਾ ਸਾਰਾ ਹਰੇਕ ਪਿੰਡ ਦੇ ਗੁਰਦੁਆਰੇ ਚ ਢੇਰ ਲੱਗ ਜਾਂਦਾ। ਉਹ ਫਿਰ ਪ੍ਰਬੰਧਕ ਉਹਦਾ ਕੋਈ ਹੱਲ ਕਰਦੇ ਆ। ਤੇ ਜਿਹੜਾ ਗੁਰੂ ਘਰ ਆ ਉੱਥੇ ਅਸੀਂ ਕਿਵੇਂ ਕਣਕ ਕਿਉਂ ਲੈ ਕੇ ਜਾਂਦੇ ਆ, ਜਾਂ ਜੇਕਰ ਕੋਈ ਗੁਰਦੁਆਰਾ ਸਭਾ ਸਮਾਗਮ ਆ ਉੱਥੇ ਅਸੀਂ ਦੁੱਧ ਲੈ ਕੇ ਜਾਂਦੇ ਆ, ਜਾਂ ਜਦੋਂ ਕਣਕ ਬੀਜਦੇ ਆ ਜਾਂ ਕੋਈ ਹੋਰ ਚੀਜ਼, ਉਦੋਂ ਅਸੀਂ ਕਹਿੰਦੇ ਆ ਚਿੜੀ ਜਨੌਰ ਦੇ ਭਾਗੀ। ਅਸੀਂ ਜਦੋਂ ਗੁਰਦੁਆਰੇ ਉੱਥੇ ਖੇਤ 'ਚ ਜਾਂਦੇ ਆ, ਸਾਈਕਲ ਤੇ ਜਾਈਏ, ਗੱਡੇ ਤੇ ਜਾਈਏ, ਟਰੈਕਟਰ ਤੇ ਜਾਈਏ, ਤਾਂ ਉੱਤਰ ਅਨੁਸਾਰ ਧਰਤੀ ਨੂੰ ਨਮਸਕਾਰ ਕਰਦੇ ਆ। ਸਾਡੇ रोम रोम ਦੇ ਵਿੱਚ ਉਹ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਤੇ ਉਹਦੀ ਸੇਵਾ ਵੀ ਅਸੀਂ ਇਹ ਸਾਰਾ ਜਿਹੜਾ ਉੱਤਮ ਖੇਤੀ ਵਾਲਾ ਕਨਸੈਪਟ ਆ ਉਹ ਸਾਰਾ ਕੁਝ ਕਰਦੇ। ਪਰ ਸਾਨੂੰ ਹੈਰਾਨੀ ਤੇ ਅਫਸੋਸ ਵਾਲੀ ਗੱਲ ਆ ਕਿ ਅੱਜ ਦੇ ਯੂਥ ਨੂੰ, ਅੱਜ ਦੇ ਨੌਜਵਾਨ ਨੂੰ, ਸਾਡੇ ਨੂੰ ਕਿਹੋ ਜਿਹਾ ਬਣਾਇਆ ਜਾ ਰਿਹਾ। ਮੈਂ ਜਿਹੜੀ ਗੱਲ ਸ਼ੁਰੂ 'ਚ ਕਹੀ ਉਹ ਸੈਂਟਰ ਦੇ ਉੱਤੇ ਮੈਂ ਫੇਰ ਆਪਦਾ ਕੇਂਦਰੀ ਨੁਕਤੇ ਤੇ ਆਉਣਾ ਕਿ ਅਸੀਂ ਕਿਹੋ ਜਿਹੇ ਹੋਣੇ ਚਾਹੀਦੇ ਸੀ, ਕਿਹੋ ਜਿਹੇ ਬਣਾਏ ਜਾ ਰਹੇ ਹਾਂ। ਸਾਡੇ ਬਹੁਤ ਸਾਰੇ ਬੰਦਿਆਂ ਨੂੰ ਇਹ ਜਿਹੜਾ ਨੁਕਤਾ ਜਾਂ ਇਹ ਗੱਲ ਆ, ਇਹ ਜੇ ਅਜੇ ਨਹੀਂ ਸਮਝ ਪੈ ਰਹੀ ਤਾਂ ਇਹ ਬਹੁਤ ਵੱਡੀ ਨਾਕਾਮੀ ਹੈ ਸਾਡੀ ਸਾਰਿਆਂ ਦੀ ਕਿ ਅਸੀਂ ਆਪਦੇ ਭਰਾ ਭਤੀਜੇ ਤੇ ਬੱਚਿਆਂ ਤੋਂ ਇਹ ਗੱਲ ਸਿੱਖ ਨਹੀਂ ਪਾ ਰਹੇ ਕਿ ਉਹ ਕੀ ਸੋਚਦੇ ਆ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਸਾਡਾ ਸਿੱਖ ਨੌਜਵਾਨ ਹੈ ਉਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਸੋਚ ਦਾ, ਉਸ ਏਜੰਡੇ ਦਾ ਅਸਰ ਸਾਫ਼ ਦਿਖ ਰਿਹਾ ਤੇ ਅਸੀਂ ਉਡੀਕ ਰਹੇ ਹਾਂ ਵੀ ਕੋਈ ਆਏਗਾ। ਜਿਵੇਂ ਸਾਡੇ ਜਿਹੜੇ ਢਾਡੀ ਵੀਰ ਜਾਂ ਸਾਡੇ ਕਵੀਸ਼ਰ ਜਾਂ ਸਾਡੇ ਹੋਰ, ਉਹ ਆਪਦੇ ਰਸ ਵਿੱਚ, ਆਪਦੇ ਰੰਗ ਵਿੱਚ ਗਾਉਂਦੇ ਆ, ਭਿੰਡਰਾਂ ਵਾਲਿਆ ਆ ਜਾ, ਕੋਈ ਕਹਿੰਦਾ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ, ਤਿੱਤਰ ਫੇਰ ਉਡਾਰੀਆਂ ਮਾਰਦੇ ਨੇ, ਕਿਸੇ ਵੇਲੇ ਅਸੀਂ ਗੁਰੂ ਸਾਹਿਬ ਨੂੰ ਆਵਾਜ਼ਾਂ ਮਾਰਦੇ ਆ। ਇਹ ਸਾਰਾ ਕੁਝ ਜਿਹੜਾ ਹੈ ਉਹ ਸਾਨੂੰ ਕੰਨਾਂ ਨੂੰ ਜਾਂ ਮਨ ਨੂੰ ਵਧੀਆ ਲੱਗਦਾ, ਪਰ ਅਸੀਂ ਸਿੱਖ ਵਾਂ। ਸਾਨੂੰ ਕ੍ਰਿਸ਼ਨ ਮਹਾਰਾਜ ਨੇ ਜਿਵੇਂ ਮਹਾਭਾਰਤ ਗੀਤਾ ਵਿੱਚ ਉਹਨਾਂ ਨੂੰ ਹਿੰਦੂ ਭਾਈਚਾਰੇ ਨੂੰ ਕਿਹਾ ਹੋਇਆ ਨਾ, ਜਦਾ ਜਦਾ ਹੀ ਧਰਮਸਿਆ, ਵੀ ਭਾਈ ਧਰਤੀ ਤੇ ਜਦੋਂ ਪਾਪ ਵੱਧ ਜਾਣਗੇ ਉਦੋਂ ਫਿਰ ਮੈਂ ਆਉਂ। ਇਹ ਗੱਲ ਉਹ ਆਖੀ ਗਈ ਹੈ ਜੀ, ਬਈ ਕ੍ਰਿਸ਼ਨ ਮਹਾਰਾਜ ਨੇ ਇਹ ਕਿਹਾ ਕਿ ਜੇਕਰ ਧਰਤੀ ਤੇ ਪਾਪ ਵੱਧ ਜਾਣਗੇ ਤਾਂ ਮੈਂ ਆਵਾਂਗਾ ਤੇ ਮੈਂ ਆ ਕੇ ਫਿਰ ਕੀ ਕਰਾਂਗਾ, ਉਹ ਜਿਹੜੀ ਸਮੱਸਿਆ, ਜਿਹੜਾ ਸਾਰਾ ਮਸਲਾ ਉਹ ਮੈਂ ਸਾਰਾ ਠੀਕ ਕਰ ਦੂੰਗਾ ਤੇ ਧਰਤੀ ਉੱਤੇ ਹਿੰਦੂ ਧਰਮ ਦਾ ਫਿਰ ਬੋਲਬਾਲਾ ਕਰ ਦੂੰਗਾ। ਇਹ ਜਿਹੜੀ ਗੱਲ ਹੈ ਸਾਨੂੰ ਕਿਸੇ ਨੇ ਨਹੀਂ ਆਖੀ। ਸਾਨੂੰ ਆਪਦੇ ਅੰਦਰ ਉਹ ਜਿਹੜੀ ਸ਼ਕਤੀ ਹੈ, ਉਹ એનર્ਜੀ ਹੈ, ਉਹ ਚੀਜ਼ ਆ, ਉਹ ਆਪ ਪੈਦਾ ਕਰਨੀ ਪਊਗੀ। ਸਾਨੂੰ ਆਪਦੇ ਫਰਜ਼ ਆਪ ਨਿਭਾਉਣੇ ਪੈਣਗੇ ਤੇ ਉਹ ਫਰਜ਼ ਨਿਭਾਉਣ ਲਈ ਅੱਜ ਦੇ ਸਮੇਂ ਦੇ ਵਿੱਚ ਜਿਸ ਨੌਜਵਾਨੀ ਦਾ ਸਭ ਤੋਂ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ
ਉਹ ਨੌਜਵਾਨੀ ਨੂੰ ਜਿਹੜਾ ਹੈਗਾ ਇਹ ਚੜ ਰਿਹਾ ਬੁਖਾਰ ਕਿ ਨਹੀਂ ਜੀ ਤੁਸੀਂ ਤਾਂ ਹਰੇਕ ਗੱਲ 'ਚ ਧਰਮ ਲੈ ਆਉਂਦੇ, ਹਰੇਕ ਗੱਲ ਦੇ ਵਿੱਚ ਤੁਸੀਂ ਧਰਮ ਦੀ ਗੱਲ ਕਰਨ ਲੱਗ ਜਾਂਦੇ। ਤੇ ਦੋ ਗੱਲਾਂ ਨੇ, ਜੇ ਤਾਂ ਸਿੱਖੀ ਦੀ, ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਵਾਲਾ ਇੱਕ ਬਹੁਤ ਵੱਡਾ ਯੂਥ ਹੋਏਗਾ ਤਾਂ ਜਿਹੜੀ ਮੂਵਮੈਂਟ ਚੱਲੇਗੀ ਜਾਂ ਜਿਹੜਾ ਲੜ ਰਿਹਾ ਹੋਏਗਾ ਤਬਕਾ, ਉਹਦਾ ਅਸਰ ਵੱਧ ਹੋਏਗਾ। ਪਰ ਇਸ ਵੇਲੇ ਕੀ ਆ, ਸਾਰੇ ਪੰਜਾਬ ਦੇ ਵਿੱਚ ਜੇ ਕੁੱਲ ਮਿਲਾ ਕੇ ਦੇਖੀਏ 5000 ਤੋਂ ਗਿਣਤੀ ਟੱਪਦੀ ਨਹੀਂ। ਉਹ ਮੈਂ ਵੀ 5000 ਵੀ ਜ਼ਿਆਦਾ ਵੱਡੀ ਗੱਲ ਕਰ ਗਿਆ ਵਾਂ। ਬਹੁਤ ਇੱਕ ਘੱਟ ਨੌਜਵਾਨੀ ਦਾ ਤਬਕਾ ਆ ਜਿਹੜਾ ਜੇ ਬਰਗਾੜੀ ਮੋਰਚਾ ਲੱਗਣਾ ਤਾਂ ਵੀ ਉੱਥੇ ਉਹਨੇ ਜਾਣਾ, ਜੇ ਸਰਬੱਤ ਖਾਲਸਾ ਹੋਣਾ ਤਾਂ ਵੀ ਉਹਨੇ ਆਰਗੇਨਾਈਜ਼ ਕਰਕੇ ਲੋਕਾਂ ਨੂੰ ਲੈ ਕੇ ਆਉਣਾ, ਜੇ ਕੋਈ ਹਿੰਦੂ ਕੱਟੜਪੰਥੀਆਂ ਨੇ ਭਗਾਈ ਮਾਰਤੀ ਤਾਂ ਵੀ ਉਹਨਾਂ ਨੇ ਕਰਨਾ। ਇਹ ਜਿਹੜਾ 5000 ਬੰਦਾ, ਜੇਕਰ ਇਹਨੂੰ ਹੋਰ ਜ਼ਿਆਦਾ ਵਾਧਾ ਮਿਲ ਜਾਵੇ, ਹੋਰ ਸ਼ਕਤੀ ਵੱਧ ਜਾਵੇ ਤਾਂ ਸਾਡੇ ਲਈ ਸੰਘਰਸ਼ ਜਿਹੜਾ ਹੈਗਾ ਉਹ ਚੰਗੇ ਸਾਰਥਕ ਨਤੀਜੇ ਦੇਣ ਵਾਲਾ ਬਣ ਸਕਦਾ। ਪਰ ਹੈਰਾਨੀ ਦੀ ਗੱਲ ਆ ਕਿ ਹਰੇਕ ਬੰਦਾ ਜਿਹੜਾ ਹੈ ਉਹ ਜਿਵੇਂ ਉਡੀਕ ਰਿਹਾ ਕਿ ਆਪਣੇ ਆਪ ਹੀ ਕੁਝ ਹੋ ਜਾਊਗਾ। ਭਾਈ ਆਪਣੇ ਆਪ ਕੁਝ ਨਹੀਂ ਹੁੰਦਾ, ਕੀਤਿਆਂ ਹੀ ਕੁਝ ਹੋਣਾ। ਤੇ ਉਹ ਕਰਨਾ ਕਿਹਨੇ ਆ? ਉਹ ਕਿਸੇ ਇਹ ਕੋਈ ਕਣਕ ਨਹੀਂ ਹੈਗੀ ਜਾਂ ਝੋਨਾ ਨਹੀਂ ਹੈਗਾ ਜਿਹੜਾ ਆਪਾਂ ਯੂਪੀ ਦੀ ਲੇਬਰ ਆ ਜੂਗੀ ਤੇ ਉਹਨਾਂ ਨੂੰ ਲਾ ਦੇਾਂਗੇ। ਇਹ ਤਾਂ ਸਾਨੂੰ ਆਪ ਹੀ ਆਪ ਦੇ ਕੋਲੋਂ ਆਪ ਜਿਹੜਾ ਹੈਗਾ ਅੰਦਰ ਉਹ ਕਰਨਾ ਪੈਣਾ ਕੰਮ। ਤੇ ਸਾਡੇ ਭਾਈਚਾਰੇ ਨੂੰ ਇਸ ਦੌਰ ਵਿੱਚ, ਸੋਸ਼ਲ ਮੀਡੀਆ ਦੇ ਦੌਰ ਵਿੱਚ, ਜਿੰਨਾ ਜ਼ਿਆਦਾ ਅਸੀਂ ਇਹਦਾ ਲਾਹਾ ਲੈ ਸਕਦੇ ਸੀ, ਜਿੰਨਾ ਜ਼ਿਆਦਾ ਅਸੀਂ ਇਹਦਾ ਫਾਇਦਾ ਲੈ ਸਕਦੇ ਸੀ ਸੋਸ਼ਲ ਮੀਡੀਆ ਦਾ, ਉਹ ਵੀ ਨਹੀਂ ਲੈਣਾ ਆ ਰਿਹਾ। ਇੱਕ ਵੇਲਾ ਸੀ ਕੁਝ ਅਰਸਾ ਸਮਾਂ ਪਹਿਲਾਂ ਜਦੋਂ ਸੋਸ਼ਲ ਮੀਡੀਆ ਦੀ ਬੜੀ ਵੱਡੀ ਇਹ ਜਿਹੜੀ ਸਿੱਖਾਂ ਦੇ ਵਿੱਚ ਬਣ ਗਈ ਸੀ, ਪਰ ਅੱਜ ਤਾਂ ਇਹ ਚੀਜ਼ ਫਾਇਦੇ ਦੀ ਥਾਂ ਐਂਟੀ ਪੰਥਕ ਧਿਰਾਂ ਲਈ ਪਲੇਟਫਾਰਮ ਬਣ ਕੇ ਰਹਿ ਗਈ ਹੈ। ਸੋ ਜਿਵੇਂ ਅੱਜ ਇੱਥੇ 19 ਜਿਹੜੀ ਹੈਗੀ ਆ ਜੁਲਾਈ ਦੀ ਗੱਲ ਹੈ, ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਕਿ ਇਹੀ ਉਹ ਦਿਨ ਨੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ ਬਾਅਦ ਚ ਧਰਮ ਯੁੱਧ ਮੋਰਚਾ ਬਣਿਆ ਜਾਂ ਜਿਹਨੂੰ ਆਪਾਂ ਖਾਲਿਸਤਾਨ ਦਾ ਸੰਘਰਸ਼ ਕਹਿੰਦੇ ਆ, ਇਹ ਸਾਰਾ ਕੁਝ ਜਿਹੜਾ ਸੀ ਜਦੋਂ ਭਾਈ ਅਮਰੀਕ ਸਿੰਘ ਜੀ ਨੂੰ, ਬਾਬਾ ਠਾਰਾ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ, ਪਹਿਲਾਂ ਬਿਆਸ ਵਾਲੇ ਨਾਕੇ ਦੇ ਉੱਤੇ ਮਹਿਤਾ ਚੌਂਕ ਤੋਂ ਜਦੋਂ ਜੀਪ ਜਾਂਦੀ ਸੀ, ਇਹਨੇ ਜਿਹੜਾ ਇਕਬਾਲ ਸਿੰਘ ਲਾਲਪੁਰਾ ਇਹ ਉਦੋਂ ਥਾਣੇਦਾਰ ਸੀ ਉੱਥੇ, ਇਹਨਾਂ ਨੇ ਉਹਨੂੰ ਉੱਥੇ ਜੀਪ ਨੂੰ ਰੋਕਿਆ ਤੇ ਉਹ ਮਹਾਂਪੁਰਸ਼ਾਂ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਮੰਨ ਕੇ ਸਿੰਘ ਜਿਹੜੇ ਸੀ ਡਿਊਟੀ ਤੇ ਇੱਕ ਤਰੀਕੇ ਨਾਲ ਹੁੰਦੇ ਆ ਵੀ ਉਹ ਜਾ ਰਹੇ ਸੀਗੇ ਛੱਡਣ ਕਿਸੇ ਸਿੰਘ ਨੂੰ, ਤੇ ਉੱਥੇ ਰਸਤੇ ਦੇ ਵਿੱਚ ਰੋਕ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜੇ ਉਹਨਾਂ ਨੂੰ ਰੋਕਿਆ ਟੋਕਿਆ ਤਾਂ ਮਗਰ ਗਏ ਪੈਰਵਾਈ ਕਰਨ ਬਾਬਾ ਠਾਰਾ ਸਿੰਘ ਹੋਣੀ ਤੇ ਭਾਈ ਅਮਰੀਕ ਸਿੰਘ ਹੋਣੀ, ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉੱਥੋਂ ਫਿਰ ਗੱਲ ਅੱਗੇ ਦੀ ਅੱਗੇ ਤੁਰਦੀ ਤੁਰਦੀ ਇਹ ਧਰਮ ਯੁੱਧ ਮੋਰਚੇ ਤੇ ਕਰਾਈ। ਅੱਜ ਕਿੰਨੇ ਕੁ ਲੋਕਾਂ ਨੂੰ ਯਾਦ ਆ ਕਿ ਜੁਲਾਈ ਦੇ ਮਹੀਨੇ ਵਿੱਚ ਸਾਡੇ ਨਾਲ ਕੀ ਹੋਇਆ ਸੀ, ਕਿ ਸਾਡੇ ਸੰਘਰਸ਼ ਦੀ ਬੜੀ ਵੱਡੀ ਇਤਿਹਾਸਕ ਗੱਲ ਸੀ, ਪਰ ਨਹੀਂ ਸਾਡੇ ਬੰਦਿਆਂ ਨੂੰ ਪਤਾ। ਇਵੇਂ ਹੀ ਹੋਰ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਹੁੰਦੀਆਂ ਨੇ। ਸਾਡੇ ਇਤਿਹਾਸ ਦਾ ਇੱਕ ਬੜਾ ਵੱਡਾ ਖਾੜਕੂ ਸੰਘਰਸ਼ ਦੌਰਾਨ ਇੱਕ ਬੜੀ ਵੱਡੀ ਕਾਰਵਾਈ ਹੋਈ, ਔਰ ਉਹ ਕਾਰਵਾਈ ਜਿਹੜੀ ਆ ਜਿਵੇਂ ਬੀਤੇ ਇਤਿਹਾਸ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਉਦੋਂ ਵੀ ਸ਼ਾਹੀ ਖਜ਼ਾਨਾ ਲੁੱਟਣਾ ਇੱਕ ਬੜੀ ਵੱਡੀ ਗੱਲ ਮੰਨਿਆ ਜਾਂਦਾ ਸੀ। ਸਿੱਖ ਮਿਸਲਾਂ ਦੇ ਦੌਰ ਵਿੱਚ 18ਵੀਂ ਸਦੀ ਦੇ ਵਿੱਚ ਅਕਸਰ ਹੀ ਸਿੱਖਾਂ ਨੇ ਇਹ ਮਤਲਬ ਕੀਤਾ ਕੰਮ ਕਿ ਉਹ ਜਿਹੜਾ ਕੋਈ ਸ਼ਾਹੀ ਖਜ਼ਾਨਾ ਜਿਹੜਾ ਉਹ ਲੁੱਟਿਆ ਤੇ ਉਹਦੇ ਨਾਲ ਆਪਦਾ ਕਾਰਜ ਸਿੱਧ ਕੀਤਾ। ਤੇ ਅੱਜ ਦੇ ਦੌਰ ਵਿੱਚ ਜਦੋਂ 5 ਕਰੋੜ 70 ਲੱਖ ਦੇ ਡਾਕੇ ਦੀ ਗੱਲ ਚੱਲਦੀ ਆ, ਤਾਂ ਇੱਥੇ ਸਾਡੇ ਭਾਈਚਾਰੇ ਦੇ ਵਿੱਚ ਉਹ ਜੀ ਉਹ ਪੈਸੇ ਫਲਾਨਾ ਖਾ ਗਿਆ, ਉਹ ਇੰਜ ਹੋ ਗਿਆ, ਉਂਝ ਹੋ ਗਿਆ। ਉਹ ਭਾਈ ਉਹ ਤੁਹਾਡੀ ਕੌਮ ਦਾ ਇੱਕ ਬਹੁਤ ਵੱਡਾ ਕਾਰਨਾਮਾ ਜਿਹਨੇ ਦੁਸ਼ਮਣ ਦੇ ਦਿਲਾਂ 'ਚ ਧਾਕ ਪਾਈ, ਜਿਸ ਤੋਂ ਬਾਅਦ ਵਿੱਚ ਜਿਹੜੇ ਉਹ ਸਾਧਨ ਜਿਨ੍ਹਾਂ ਨੇ ਸੰਘਰਸ਼ ਨੂੰ ਜੋਰ ਮਾਰਿਆ, ਉਹ ਸਾਰਾ ਕੁਝ ਹੋਇਆ। ਪਰ ਉਸ ਪਾਸੇ ਦੀ ਪੋਜ਼ਿਟਿਵਿਟੀ ਨੂੰ ਨੈਗੇਟਿਵਿਟੀ 'ਚ ਬਦਲਣ ਦੇ ਲਈ ਬਹੁਤ ਸਾਰੇ ਲੋਕ ਜਿਹੜੇ ਆ ਬੇਲੋੜਾ ਵਿਵਾਦ ਜਿਹੜਾ ਹੈ ਉਹ ਖੜਾ ਕਰਦੇ ਆ। ਤਾਂ ਇਹ ਇਕੱਲੀ ਇੱਕ ਗੱਲ ਨਹੀਂ, ਸਿੱਖ ਸੰਘਰਸ਼ ਨੂੰ ਛੁਟਿਆਉਣ ਲਈ ਓਨੀ ਮਿਹਨਤ ਦਿੱਲੀ ਦੇ ਦਲਾਲਾਂ ਨੇ ਨਹੀਂ ਕੀਤੀ ਜਿੰਨੇ ਸਾਡੇ ਆਪਦੇ ਭਾਈਚਾਰੇ ਦੇ ਵਿੱਚੋਂ, ਜਿਨ੍ਹਾਂ ਲੋਕਾਂ ਦੇ ਇੱਕ ਦੂਜੇ ਨਾਲ ਖੁੰਦਕਬਾਜ਼ੀ ਹੁੰਦੀ ਆ, ਅਸੀਂ ਇੱਕ ਦੂਜੇ ਦੇ ਖਿਲਾਫ ਕਰਦੇ ਕਰਾਉਂਦੇ ਹਾਂ। ਬਹੁਤ ਵੱਡੇ ਜਿਗਰੇ ਸਾਨੂੰ ਰੱਖਣ ਦੀ ਲੋੜ ਆ। ਜੇਕਰ ਅਸੀਂ ਜੋ ਕੁਝ ਆਪ ਹੀ ਆ ਕਰ ਰਹੇ ਹਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਕੰਮ,
ਹਰੇਕ ਸਿੱਖ ਨੂੰ ਦੂਜੇ ਦੀ ਨਜ਼ਰ ਵਿੱਚ ਸ਼ੱਕੀ ਬਣਾਉਣ ਵਾਲਾ ਕੰਮ, ਹਰੇਕ ਸਿੱਖ ਦਾ ਵਿਸ਼ਵਾਸ, ਭਰੋਸਾ ਤੇ ਉਹਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਸਿਫਰ ਕਰਨ ਵਾਲਾ ਜਿਹੜਾ ਅਸੀਂ ਪ੍ਰੋਜੈਕਟ ਤੋਰਿਆ ਹੋਇਆ, ਇਹਦੇ ਨਾਲ ਸਾਡੀ ਕੌਮ ਦਾ ਨੁਕਸਾਨ ਹੋਏਗਾ। ਤੇ ਮੈਂ ਫਿਰ ਉਹੀ ਗੱਲ ਕਰਾਂ ਕਿ ਜੇਕਰ ਅਸੀਂ ਇਹ ਕਹਿੰਦੇ ਆ ਕਿ ਯੂਥ ਜਿਹੜਾ ਹੈ ਉਹ ਪਾਰਿਆਂ ਨੂੰ ਜਾ ਰਿਹਾ, ਉਹ ਆਪਦੇ ਫਰਜ਼ ਨਹੀਂ ਪਛਾਣ ਰਿਹਾ, ਤਾਂ ਉਹਦੇ ਲਈ ਆ ਜਿਹੜੇ ਸਾਡੇ ਘੜਮ ਚੌਧਰੀ ਆ, ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ। ਭਾਈ ਇਸ ਪਿਛਲੇ ਦੌਰ ਦੇ ਵਿੱਚ ਜਿਨ੍ਹਾਂ ਤੋਂ ਜੋ ਸਰਿਆ ਉਹਨਾਂ ਨੇ ਕਰਤਾ, ਉਹ ਸਾਡਾ ਇਤਿਹਾਸ ਆ, ਪਾਸਟ ਆ। ਹੁਣ ਪ੍ਰੈਜ਼ੈਂਟ ਟੈਂਸ ਵਿੱਚ ਜੇਕਰ ਉਹਨਾਂ ਤੋਂ ਜਿਹੜਾ ਕੁਝ ਕੀਤਾ ਹੋਇਆ ਤੁਹਾਨੂੰ ਪ੍ਰਵਾਨ ਨਹੀਂ ਹੈ, ਤੁਹਾਨੂੰ ਪਸੰਦ ਨਹੀਂ ਹੈ, ਤੁਸੀਂ ਉਹਨਾਂ ਤੋਂ ਬੈਟਰ ਤਰੀਕੇ ਨਾਲ ਕੌਮ ਦੀ ਸੇਵਾ ਕਰੋ। ਅਸੀਂ ਕਦੋਂ ਕਹਿੰਦੇ ਆ ਕਿ ਸਾਡੀ ਕੌਮ ਦੀ ਚੜ੍ਹਦੀ ਕਲਾ ਨਹੀਂ ਹੋਣੀ ਚਾਹੀਦੀ? ਜੇਕਰ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਸੇਵਾ ਕਰ ਸਕਦੇ ਹੋ ਤਾਂ ਇਹ ਕੋਈ ਇਹ ਜੀ ਤਾਂ ਗੱਲ ਹੈ ਨਹੀਂ ਵੀ ਹੁਣ ਕਿਹੜਾ ਰਾਗ ਮੁੱਕ ਗਿਆ। ਸੋ ਕੌਮ ਦੇ ਮਸਲੇ ਬਰਕਰਾਰ ਨੇ, ਸਮੱਸਿਆਵਾਂ ਹੱਲ ਤਾਂ ਕੀ ਹੋਣੀਆਂ ਸੀ, ਸਮੱਸਿਆਵਾਂ ਮੁੱਕਣੀਆਂ ਤਾਂ ਕੀ ਸੀ, ਨਿਤ ਨਵੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਪ੍ਰਗਟ ਹੋ ਰਹੀਆਂ ਨੇ, ਉੱਭਰ ਰਹੀਆਂ ਨੇ, ਪੈਦਾ ਹੋ ਰਹੀਆਂ ਨੇ। ਤੋ ਇਸ ਸਾਰੇ ਕਾਸੇ ਦੇ ਬਾਰੇ ਸਾਡੇ ਭਾਈਚਾਰੇ ਨੂੰ ਜਿਸ ਤਰੀਕੇ ਨਾਲ ਸਰਗਰਮ ਹੋਣਾ ਚਾਹੀਦਾ ਸੀ, ਜਿਸ ਤਰੀਕੇ ਨਾਲ ਆਪਦੇ ਫਰਜ਼ਾਂ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਨਵੇਂ ਯੂਥ ਨੂੰ ਸਾਹਮਣੇ ਆਉਣਾ ਚਾਹੀਦਾ ਸੀ, ਉਵੇਂ ਨਹੀਂ ਆ ਰਿਹਾ। ਨਤੀਜਾ ਇਹ ਨਿਕਲ ਰਿਹਾ ਕਿ ਜਿਹੜੇ ਪੰਥ ਵਿਰੋਧੀ ਵਰਤਾਰੇ ਨੇ ਉਹ ਵੱਧ ਫੁੱਲ ਰਹੇ ਨੇ। ਦੂਜੇ ਪਾਸੇ ਅਸੀਂ ਆਪ ਦੀ એનર્ਜੀ ਜਿਹੜੀ ਆ ਉਹ ਇੰਨੇ ਬੇਕਾਰ ਤੇ ਬੇਲੋੜੇ ਮੁੱਦਿਆਂ ਉੱਤੇ ਖਰਚ ਰਹੇ ਆ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਜਿਹੜੀ ਆ ਉਹ ਮਖੌਲਾਂ ਕਰਿਆ ਕਰੂ ਵੀ ਤੁਹਾਡੇ ਕੋਲ ਸਭ ਕੁਝ ਸੀ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਕੋਲੇ ਸਾਧਨ ਨਹੀਂ ਸੀ। ਇਸ ਵੇਲੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਸੰਸਾਰ ਵਿੱਚ ਕੋਈ ਇਹੋ ਜਿਹਾ ਮੁਲਕ ਨਹੀਂ ਹੋਣਾ ਜਿੱਥੇ ਸਿੱਖ ਨਾ ਹੋਵੇ। ਨੰਬਰ 2, ਸਾਡੀ ਪਛਾਣ, ਸਾਡੀ ਹੋਂਦ ਹਸਤੀ, ਸਾਡੇ ਚੰਗੇ ਪੱਖ ਸਾਰੇ ਸੰਸਾਰ ਦੇ ਵਿੱਚ ਗਏ ਹੋਏ ਸਿੱਖਾਂ ਨੇ ਬੜੇ ਉਭਾਰ ਦਿੱਤੇ ਆ। ਕਰੋਨਾ ਦੌਰਾਨ ਜਿੰਨੀ ਵਡਿਆਈ, ਜਿੰਨਾ ਸਤਿਕਾਰ ਸਿੱਖਾਂ ਨੂੰ ਮਿਲਿਆ ਉਹ ਸਭ ਦੇ ਸਾਹਮਣੇ। ਚੰਗਿਆਈਆਂ ਦੇ ਨਾਲ, ਹਾਂ ਪੱਖੀ ਗੱਲਾਂ ਦੇ ਨਾਲ ਅਸੀਂ ਦੁਨੀਆ ਵਿੱਚ ਅੰਤਰਰਾਸ਼ਟਰੀ ਭਾਈਚਾਰੇ 'ਚ ਇੰਨੀ ਘੱਟ 500 ਸਾਲ ਸਾਡੀ ਸਾਰੀ ਉਮਰ ਅਸੀਂ ਬੱਲੇ ਬੱਲੇ ਕਰਾਤੀ, ਪਰ ਆਪਦੇ ਘਰ ਦੇ ਵਿੱਚ ਪੰਜਾਬ ਦੇ ਵਿੱਚ ਸਾਨੂੰ ਬਹੁਤ ਵੱਡੀ ਥ੍ਰੈਟ ਵਾ ਤੇ ਅਸੀਂ ਉਸ ਥ੍ਰੈਟ ਨਾਲ ਸਹੀ ਤਰੀਕੇ ਨਾਲ ਉਹਦਾ ਜਵਾਬ ਦੇਣ ਵਿੱਚ ਅਸਮਰੱਥ ਹੁੰਦੇ ਜਾ ਰਹੇ ਆ। ਔਰ ਇਹਦੇ ਲਈ ਜੇ ਕਹੀਏ ਕਿ ਜੀ ਦੁਸ਼ਮਣ ਐ ਕਰਦਾ, ਦੁਸ਼ਮਣ ਉਹ ਕਰਦਾ, ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ। ਦੁਸ਼ਮਣ ਬਾਤ ਕਰੇ ਅਣਹੋਣੀ। ਪੰਜਾਬ ਦੀ ਧਰਤੀ ਤੋਂ ਪੰਥ ਨੂੰ ਉਜਾੜਨਾ, ਪੰਜਾਬ ਨੂੰ ਬੰਜਰ ਬਣਾਉਣਾ, ਪੰਜਾਬ ਦੇ ਲੋਕਾਂ ਨੂੰ ਕੰਜਰ ਬਣਾਉਣਾ, ਇਹ ਜੇ ਦੁਸ਼ਮਣ ਦਾ ਏਜੰਡਾ ਹੈ ਤਾਂ ਫਿਰ ਉਹ ਦੁਸ਼ਮਣ ਹੀ ਕਾਹਦਾ ਹੋਇਆ ਜੀ ਜਿਹੜਾ ਏਜੰਡੇ ਨਾਲ ਇਹੋ ਜਿਹੇ ਲੈ ਕੇ ਆਵੇ।